ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 6 ਮਈ ਦਿਨ ਸ਼ੁੱਕਰਵਾਰ ਤੇ ਤੁਹਾਡੇ ਲਈ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਹੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਖਲੋਟੀ ਯੂਬਾ ਸਿਟੀ ਤੋਂ, ਰਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ, ਸੁਰਿੰਦਰ ਸਿੰਘ ਕਾਲੋਂ, ਕਾਬਲ ਸਿੰਘ ਬੈਂਸ ਤੇ ਦਲਬੀਰ ਸਿੰਘ ਗਿੱਲ, ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਨੇ ਸ਼ੁਰੂ। ਸਰਵੇ ਹੋਈ ਪਈ ਹੈ ਚਾਰੇ ਪਾਸੇ। ਹੁਣ ਸਰਵੇ ਦੇ ਮਾਮਲੇ 'ਚ ਕਾਂਗਰਸ ਨੇ ਨਹਿਲੇ ਤੇ ਦਹਿਲਾ ਮਾਰਿਆ। ਬਿਲਕੁਲ ਜੀ, ਪਹਿਲਾਂ ਲੋਕੀ ਗਾਲੇ ਉਗਾਲੀ ਹੁੰਦੇ ਸੀ ਜਾਂ ਗੈਂਗਸਟਰ ਗੋਲੀ ਹੁੰਦੇ ਪਏ ਆ। ਇੱਧਰ ਛਤਰੋ ਛਤਰੀ ਹੋਣ ਦੀ ਥਾਂ ਤੇ ਹੁਣ ਸਿਆਸੀ ਸੰਗਠਨ ਹੈ ਜਿਹੜੇ ਉਹ ਸਰਵੇ ਹੋਣ ਡਏ ਆ। ਉਹ ਇੱਕ ਦੂਜੇ ਦਾ ਸਰਵੇ ਹੈ ਜਿਹੜਾ ਉਹਨੂੰ ਨਕਾਰ ਕੇ ਆਪ ਦਾ ਸਰਵੇ ਹੈ ਜਿਹੜਾ ਉਹ ਉੱਤੇ ਚੜ੍ਹਦੇ ਪਏ ਆ। ਇਹ ਸ਼ੁਰੂਆਤ ਕੀਤੀ ਆਮ ਆਦਮੀ ਪਾਰਟੀ ਨੇ, ਔਰ ਜਿਹੜਾ ਉਹਨਾਂ ਨੇ ਸੀ ਵੋਟਰ ਵਾਲਾ ਸਰਵੇ ਲਿਆਂਦਾ ਸੀ, ਉਹ ਬਾਅਦ ਦੇ ਵਿੱਚ ਸੀ ਵੋਟਰ ਵਾਲੇ ਜਿਹੜੇ ਆ ਉਹ ਇੱਕ ਸਟਿੰਗ 'ਚ ਆਪ ਹੀ ਆਪ ਦਾ ਸਰਵੇਖਣ ਕਰਵਾ ਬੈਠੇ। ਜਿਨ੍ਹਾਂ ਨੇ ਸਰਵੇਖਣ ਇਹਨਾਂ ਦਾ ਕੀਤਾ ਸੀ ਉਹ ਆਪ ਹੀ ਆਪ ਦਾ ਕਰਵਾ ਬੈਠੇ। ਬਾਅਦ ਦੇ ਵਿੱਚ ਇੰਡੀਆ ਟੂਡੇ ਗਰੁੱਪ ਨੇ ਉਹਨਾਂ ਨੂੰ ਬਰਖਾਸਤ ਵੀ ਕਰ ਦਿੱਤਾ। ਸੋ ਉਹ ਸਰਵੇ ਆਇਆ, ਇਹਨਾਂ ਨੇ ਪੋਸਟਰ ਬਣਾ ਕੇ ਚੇਪ ਦਿੱਤੇ। ਅੰਮ੍ਰਿਤਸਰ ਸਾਰਾ ਇਹਨਾਂ ਨੇ ਭਰ ਦਿੱਤਾ ਕਿ 100 ਸੀਟਾਂ ਸਾਡੀਆਂ ਤੇ ਵੱਟ ਤੇ ਪਈਆਂ ਨੇ। ਉਹ ਕਈਆਂ ਨੇ ਉਹ ਜਿਹੜੀ ਪਾਉਣਾ ਸੀਗਾ ਮੰਤਰੀ ਦੀ ਝੱਗਾ, ਉਹਦੀ ਸਵਾਈ ਵੀ ਦੇ ਦਿੱਤੀ, ਉਹਦਾ ਨਾਪ ਵੀ ਦੇ ਦਿੱਤਾ ਦਰਜੀ ਨੂੰ ਕਿ ਅਸੀਂ ਤੇ ਮੰਤਰੀ ਬਣੇ ਪਏ। ਉਦੋਂ ਬਾਅਦ ਇਹ ਜਿਹੜੇ ਕਾਂਗਰਸੀ ਸੀ ਫਿਰ ਇਹਨਾਂ ਨੇ ਆਪ ਦਾ ਸਰਵੇ ਕਰਵਾ ਲਿਆ। ਇਹਨਾਂ ਨੇ ਸੀ ਵੋਟਰ ਵਾਲਿਆਂ ਤੋਂ ਕਰਾਇਆ ਸੀ, ਉਹਨਾਂ ਨੇ ਪੀ ਵੋਟਰ ਵਾਲਿਆਂ ਤੋਂ ਕਰਾ ਲਿਆ। ਉਹ ਕਹਿੰਦੇ ਜੀ ਸਾਡਾ ਪੰਜਾਬ ਵੋਟਰ ਦਾ ਸਰਵੇ ਹੈ। ਹੁਣ ਉਹ ਪਤਾ ਨਹੀਂ ਕਿੱਥੋਂ ਲਿਆ ਕੱਢ ਕੇ ਸਰਵੇ। ਇਹਨਾਂ ਨੇ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ 100 ਲਿਜਾ ਰਹੀ ਹੈ, ਕਾਂਗਰਸ ਜਿਹੜੀ ਆ 10 ਤੇ ਆ ਤੇ ਅਕਾਲੀਆਂ ਨੂੰ 7 ਕੁ ਸੀਟਾਂ ਦਿਆਂਗੇ। ਉਹਨਾਂ ਨੇ ਆਪਦੇ ਸਰਵੇ ਦੇ ਵਿੱਚ ਚੇਪ ਦਿੱਤਾ ਕਿ 81 ਸਾਡੀਆਂ ਆ ਰਹੀਆਂ ਨੇ, 29 ਆਮ ਆਦਮੀ ਪਾਰਟੀ ਨੂੰ ਜਾ ਰਹੀਆਂ ਤੇ 7 ਜਿਹੜੀਆਂ ਆ ਉਹ ਦੂਜਿਆਂ ਨੂੰ ਦੇਵਾਂਗੇ। ਸੋ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾ ਦਿੱਤਾ। ਹੁਣ ਉਹਨਾਂ ਨੇ ਆਪ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਜਿਹੜੀ ਸਰਵੇ ਵਾਲੀ ਜੰਗ ਹੈ ਇਕੱਲੀ ਸ਼ਹਿਰਾਂ ਦੇ ਵਿੱਚ ਨਹੀਂ, ਸੋਸ਼ਲ ਮੀਡੀਆ ਤੇ ਵੀ ਹੈ। ਉਹ ਜਿਹਦਾ ਜੀ ਕਰਦਾ ਉਹ ਆਪਦਾ ਬਣਾ ਕੇ ਪੋਸਟਰ ਜਿਹਾ ਥੱਲੇ ਲਿਖ ਦਿੰਦਾ ਕਿ ਇੰਨੀਆਂ ਆ ਰਹੀਆਂ। ਹੁਣ ਇੱਕ ਲਿਖੀ ਖੜਾ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ 111 ਪੱਖੀਆਂ, ਤੇ ਕੋਈ ਕੱਲ ਨੂੰ ਹੁਣ ਹਾਥੀ ਵਾਲੇ ਵੀ ਵੇਖੋ ਉਹ ਕਹਿ ਦੇਣ ਕਿ ਹਾਥੀ ਸਾਰਿਆਂ ਨੂੰ ਚੱਬ ਜਾਏਗਾ। ਸੋ ਆਪਦੇ ਸਰਵੇ ਆ। ਹੁਣ ਹਰੇਕ ਦੇ ਕੋਲ ਕੰਪਿਊਟਰ ਹੈ ਤੇ ਉਹ ਆਪ ਹੀ ਏਜੰਸੀ ਹੈ, ਆਪ ਹੀ ਉਹ ਸਰਵੇਖਣ ਕਰਤਾ, ਆਪ ਹੀ ਉਹ ਜਿੱਤ ਹਾਰ ਦਾ ਫੈਸਲਾ ਕਰਵਾਉਣ ਵਾਲਾ। ਪਰ ਜੇ ਕੁੱਲ ਮਿਲਾ ਕੇ ਵੇਖੀਏ ਸਾਰੇ ਹਨੇਰੇ 'ਚ ਬੈਠੇ ਆ। ਜੇ ਸਿਆਸੀ ਧਰਾਤਲ ਤੇ ਜਾਂ ਲੋਕਾਂ ਦੀ ਜਿਹੜੀ ਨਬਜ਼ ਟਟੋਲੀਏ ਉਹਦੇ ਆਧਾਰ ਤੇ, ਜਾਂ ਜਿਹੜੇ ਲੋਕ ਵਿਦਵਾਨ ਨੇ ਇੱਥੋਂ ਦੇ ਮੌਜੂਦ ਲੇਖਕ ਨੇ ਜਿਹੜੇ ਮਾਹਰ ਨੇ ਚਲੰਤ ਮਾਮਲਿਆਂ ਦੇ, ਉਹਨਾਂ ਸਾਰਿਆਂ ਦਾ ਜੇ ਰਲਗੋਬਾ ਕਰਕੇ ਨਤੀਜਾ ਕੱਢੀਏ ਤੇ ਇਹ ਹਾਲੇ ਕੋਈ ਵੀ ਪਾਰਟੀ ਹੈ ਜਿਹੜੀ 100 ਤੇ ਸੀਟ ਛੱਡੋ, ਇਹ ਹਾਲੇ ਸਪਸ਼ਟ ਤੌਰ ਤੇ ਸਰਕਾਰ ਬਣਾਉਣ ਦੀ ਸਥਿਤੀ 'ਚ ਨਹੀਂ ਹੈ ਕੋਈ ਵੀ ਪਾਰਟੀ ਹਾਲੇ ਤੱਕ। ਜਿਹੜੇ ਸਾਰੇ ਤਜਰਬੇ, ਜੋ ਸਾਰੇ ਤੱਥ, ਜੋ ਸਾਰੀਆਂ ਜ਼ਮੀਨੀ ਹਕੀਕਤਾਂ ਨੇ, ਜਾਂ ਜਿਹੜੇ ਸਿਆਸੀ ਪੰਡਤ ਆ ਜੋ ਉਹਨਾਂ ਦੇ ਟੇਵੇ ਆ, ਉਹ ਕਹਿੰਦੇ ਕਿ ਹਾਲ ਦੀ ਘੜੀ ਇਹਨਾਂ ਤਿੰਨਾਂ ਪਾਰਟੀਆਂ 'ਚੋਂ ਕੋਈ ਵੀ ਸਪਸ਼ਟ ਬਹੁਮਤ ਲੈਣ ਦੇ ਨੇੜੇ ਤੇੜੇ ਨਹੀਂ ਹੈ। ਸੋ ਇਹ ਆਪਣੇ ਆਪ ਜੋ ਮਰਜ਼ੀ ਸਰਵੇਖਣ ਬਣਾਈ ਜਾਣ, ਪਰ ਲੋੜ ਇਹ ਹੈ ਕਿ ਜੋ ਤੁਸੀਂ ਐਨਰਜੀ, ਜੋ ਤੁਸੀਂ ਆਪਦੀ ਜਿਹੜੀ ਸ਼ਕਤੀ ਆ ਉਹ ਇਹਨਾਂ ਸਰਵੇਖਣਾਂ ਤੇ ਜਾਂ ਉਹ ਜਿਹੜੇ ਲੈਪਟਾਪ ਆ, ਆਈਪਾਡ ਆ, ਇਹਨਾਂ ਤੇ ਠੂੰਗੇ ਮਾਰਨ ਦੀ ਬਜਾਏ ਲੋਕਾਂ ਕੋਲ ਜਾਓ ਤਾਂ ਕਿ ਜਿਹੜਾ ਟਾਈਮ ਬਚਿਆ ਉਹ ਕੈਸ਼ ਕਰ ਲੈ। ਜਿਹੜਾ ਕੈਸ਼ ਕਰ ਗਿਆ ਉਹ ਇਸ ਦੌੜ ਕਿਉਂਕਿ ਹੁਣ ਤਿੰਨੇ ਜਿਹੜੇ ਇੱਕੋ ਪੁਆਇੰਟ ਤੇ ਖੜੇ ਨੇ, ਜਿਹੜਾ ਇਹਨਾਂ ਦੇ ਵਿੱਚੋਂ ਸਟਾਰਟ ਚੰਗਾ ਲੈ ਗਿਆ
ਉਹ ਫਿਨਿਸ਼ਿੰਗ ਪੁਆਇੰਟ ਤੇ ਜਲਦੀ ਪਹੁੰਚ ਜਾਏਗਾ। ਜੀ ਜੀ ਬਿਲਕੁਲ ਜੀ, ਇਹ ਤਾਂ ਹੁਣ ਦੇਖਣਾ ਪਊਗਾ ਵੀ ਨਿਕਲਦਾ ਕੀ ਇਹਨਾਂ ਸਾਰਿਆਂ ਦਾ। ਅਗਲੀ ਗੱਲ ਕਰੀਏ, ਟਾਈਟਲਰ ਦੀ ਪੇਸ਼ਕਸ਼ ਤੇ ਅਕਾਲੀ ਦਲ 'ਚ ਹੋਇਆ ਹਲਚਲ। ਹਾਂ ਬਿਲਕੁਲ ਜੀ, ਜਿਵੇਂ ਹੀ ਟਾਈਟਲਰ ਦਾ ਬਿਆਨ ਆਇਆ ਸਾਹਮਣੇ, ਵੈਸੇ ਉਹ ਜਿਹੜਾ ਆ ਜ਼ਿਆਦਾ ਹਾਹਲਾ ਮਚ ਗਿਆ। ਫਰਕ ਸਿਰਫ ਇੰਨਾ ਹੀ ਆ ਕਿ ਉਹ ਮਾਫੀ ਦੇ ਮੁੱਦੇ ਤੇ ਜਿਹੜਾ ਉਹਨੇ ਜਵਾਬ ਦਿੱਤਾ, ਉਹਨੇ ਕਿਹਾ ਕਿ ਮੈਂ ਤੇ 100 ਦਫੇ ਇਹਨਾਂ ਨੂੰ ਕਹਿ ਚੁੱਕਾ, ਮੈਂ ਤਾਂ ਪੱਤਰ ਵੀ ਲਿਖ ਚੁੱਕਾ, ਮੈਂ ਤਾਂ ਤਿਆਰ ਹਾਂ ਗੱਲ, ਮੈਂ ਆਪਦਾ ਪੱਖ ਰੱਖਣ ਲਈ ਤਿਆਰ ਹਾਂ ਗੱਲ ਤੱਕ ਤੇ। ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਕੁਛ ਸਾਡਾ ਮੀਡੀਆ ਜਿਹੜਾ ਉਹ ਕੋਲ ਗੰਢਾ ਪਿਆਜ਼ ਪਾ ਕੇ ਤੜਕਾ ਚੰਗਾ ਲਾ ਦਿੰਦਾ। ਸੋ ਉਹ ਜਿਹੜਾ ਬਹੁਤ ਵੱਡੇ ਪੱਧਰ ਤੇ, ਵੈਸੇ ਉਹਦਾ ਕਨਸੈਪਟ ਸੀਗਾ ਜਿਹੜਾ ਕਹਿਣ ਦਾ, ਉਹ ਇਹੀ ਸੀਗਾ, ਮਾਫੀ ਵਾਲਾ ਹੀ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਪਰ ਉਹ ਇਸ ਤਰੀਕੇ ਦਾ ਬਣਿਆ ਕਿ ਜਗਦੀਸ਼ ਟਾਈਟਲਰ ਹੈ ਜਿਹੜਾ, ਉਹ ਮਾਫੀ ਮੰਗਣ ਨੂੰ ਤਿਆਰ ਹੈ। ਹਾਲਾਂਕਿ ਉਸ ਤੋਂ ਬਾਅਦ ਉਹਦਾ ਬਿਆਨ ਆਇਆ ਵੀ ਨਹੀਂ। ਪਰ ਜਿਵੇਂ ਹੀ ਉਹਦੀ ਇੱਛਾ ਬਾਹਰ ਆਈ, ਨਾਲ ਦੀ ਨਾਲ ਅਕਾਲੀ ਸਫਾ ਦੇ ਵਿੱਚ ਜਿਹੜੀ ਹਲਚਲ ਹੋਣੀ ਸ਼ੁਰੂ ਹੋ ਗਈ। ਇੱਕ ਹੋਰ ਚੀਜ਼ ਬੜੀ ਦਿਲਚਸਪ ਇੱਥੇ ਵੇਖਣ ਨੂੰ ਮਿਲੀ, ਅਕਾਲ ਤਖਤ ਨੂੰ ਉਹਨੇ ਪੱਤਰ ਲਿਖਿਆ, ਉਹ ਅੱਜ ਤੱਕ ਇਹ ਤੈਅ ਨਹੀਂ ਹੋਇਆ ਕਿ ਕਦੋਂ ਲਿਖਿਆ ਗਿਆ। ਇਹ ਅਕਾਲ ਤਖਤ ਦੇ ਜਥੇਦਾਰ ਨੇ ਬਾਅਦ ਦੇ ਵਿੱਚ ਗੱਲ ਕਹੀ ਹੋਏਗੀ। ਮੱਕੜ ਸਾਹਿਬ ਦਾ ਪਹਿਲਾ ਬਿਆਨ ਆਇਆ, ਮੱਕੜ ਸਾਹਿਬ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ, ਜਾਨੀ ਜਥੇਦਾਰ ਨਹੀਂ ਬੋਲਿਆ ਆਪ, ਮੱਕੜ ਬੋਲਿਆ ਕਿ ਇਹਨੂੰ ਅਸੀਂ ਇੱਥੇ ਸਦਨ ਦਾ ਜਾਂ ਪੇਸ਼ ਹੋਣ ਦਾ ਜਾਂ ਤਲਬ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੋਣ ਦਿੰਦੇ, ਕਿਉਂਕਿ ਇਹ ਗੈਰ ਸਿੱਖ ਆ। ਚਾਹੇ ਉਹਦੀ ਆਸਥਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਵੇਂ ਉਹਨੇ ਕਿਹਾ ਸੀ, ਚਾਹੇ ਉਹਦੀ ਬੈਕਗਰਾਉਂਡ ਹੋਵੇ ਸਿੱਖ ਫੈਮਿਲੀ ਦੇ ਨਾਲ, ਪਰ ਉਹ ਗੈਰ ਸਿੱਖ ਹੈ। ਅਸੀਂ ਇਹ ਜਿਹੜਾ ਆ ਇਹ ਸਵਾਲ ਹੀ ਨਹੀਂ ਪੈਦਾ ਹੋਣ ਦਿੰਦੇ। ਉਸ ਤੋਂ ਬਾਅਦ ਮਨਜੀਤ ਸਿੰਘ ਜੀਕੇ ਜਿਹੜਾ ਦਿੱਲੀੋਂ ਚੱਲਿਆ, ਉਹ ਉੱਥੋਂ ਪਾਣੀ ਪੀ ਕੇ ਤੇ ਇੱਥੇ ਹੀ ਪੀਤਾ ਉਹਨੇ, ਆ ਕੇ ਰਸਤੇ ਦੇ ਵਿੱਚ ਕਿਤੇ ਖੜਿਆ ਨਹੀਂ ਹੋਣਾ, ਉਹਨੇ ਆ ਕੇ ਅਕਾਲ ਤਖਤ ਦੇ ਜਥੇਦਾਰ ਨਾਲ ਮੀਟਿੰਗ ਕੀਤੀ ਹੈ। ਉਹ ਕਹਿੰਦਾ ਕਿ ਇਹ ਕਾਨੂੰਨੀ ਸਿਕੰਜੇ 'ਚ ਫਸ ਚੁੱਕਾ ਹੈ, ਉੱਥੋਂ ਅਸੀਂ ਬਹੁਤ ਤਗੜੀ ਕਾਨੂੰਨੀ ਲੜਾਈ ਲੜੀ ਹੈ, ਇਹਨੂੰ ਹੁਣ ਡਰ ਆ ਕਾਂਗਰਸ ਵੋਟਾਂ ਲੈਣ ਲਈ ਜਾਂ ਇਸ ਕਾਨੂੰਨੀ ਪਚੜੇ 'ਚੋਂ ਬਚਣ ਲਈ ਸਭ ਕੁਛ ਕਰ ਰਹੀ ਹੈ, ਤਾਂ ਹੋ ਸਕਦਾ ਹੈ ਇਹ ਅੱਗੇ ਆ ਕੇ ਤੁਹਾਡੇ ਕੋਲ ਪਹੁੰਚ ਵੀ ਕਰੇ। ਇਸ ਕਰਕੇ ਸਾਰੇ ਅਸੀਂ ਤੁਹਾਨੂੰ ਪੱਖ ਦੱਸਣਾ ਚਾਹੁੰਦੇ। ਉਧਰ HS ਫੁਲਕਾ ਸਾਹਿਬ ਸੀਗੇ ਜਿਹੜੇ, ਉਹਨਾਂ ਨੇ ਵੀ ਕਿਹਾ ਸੀ ਕਿ ਉਹ ਵੀ ਮਿਲਣ ਜਾ ਰਹੇ ਆ ਜਥੇਦਾਰ ਸਾਹਿਬ ਨੂੰ, ਕਿ ਸਬੂਤ ਹੈ ਜਿਹੜੇ ਉਹ ਇਹਦੇ ਖਿਲਾਫ ਪ੍ਰਾਪਤ ਨੇ ਇਹਨੂੰ ਦੋਸ਼ੀ ਠਹਿਰਾਉਣ ਦੇ। ਸੋ ਸਾਰੇ ਮਸਲੇ ਜਿਹੜੇ ਆ ਉਹ ਆਪੋ ਆਪਣੀ ਹੁਣ ਆਪੋ ਤਾਪੀ ਪਈ ਹੈ ਕਿ ਕਿਤੇ ਸੱਚੀਓ ਹੀ ਜਗਦੀਸ਼ ਟਾਈਟਲਰ ਵਾਲਾ ਮਾਮਲਾ ਜਿਹੜਾ ਸੁਲਟ ਨਾ ਜਾਵੇ, ਇਹ ਕਿਸੇ ਹੋਰ ਪਾਸੇ ਨਾ ਚਲਾ ਜਾਵੇ, ਕਿਉਂਕਿ ਇਹ ਇੱਕ ਸੇਕ ਹੈ ਜਿਹੜਾ ਜਥੇਦਾਰਾਂ ਨੂੰ ਲੱਗ ਚੁੱਕਾ ਹੈ। ਨਹੀਂ ਤਾਂ ਹੋ ਸਕਦਾ ਸੀ ਜਥੇਦਾਰ ਅੱਗੇ ਆਗੂ, ਕਿਉਂਕਿ ਇਹ ਜਥੇਦਾਰ ਇਹੋ ਜਿਹੇ ਆ, ਇਹ ਹੋਮ ਡਿਲੀਵਰੀ ਵੀ ਕਰਾਉਂਦੇ ਆ ਨਾ, ਜਾ ਕੇ ਇੱਥੋਂ ਜਹਾਜ਼ ਤੋਂ ਚੜ੍ਹ ਕੇ ਉਧਰ ਵੀ ਚਲੇ ਜਾਂਦੇ ਮਾਫੀਆਂ ਲੈਣ ਬੰਬੇ ਵੱਲ, ਉੱਥੋਂ ਮਾਫੀ ਆਪ ਹੀ ਜਾ ਕੇ ਲੈ ਆਉਂਦੇ ਆ। ਤਾਂ ਇਹਨਾਂ ਨੂੰ ਇਹ ਸੀ ਕਿਤੇ ਅੱਗੇ ਵਾਲਾ ਭਾਣਾ ਨਾ ਵਰਤ ਜੇ, ਇਸ ਕਰਕੇ ਜੀਕੇ ਅੱਗੇ ਆ ਕੇ ਸਭ ਕੁਝ ਸਮਝਾ ਵੀ ਗਿਆ ਕਿ ਕਿਸ ਤਰ੍ਹਾਂ ਚੱਲਣਾ। ਪਰ ਮੇਰੇ ਖਿਆਲ ਦੇ ਨਾਲ ਜਥੇਦਾਰ ਪਹਿਲਾਂ ਹੀ ਸਮਝੇ ਹੋਏ ਆ ਕਿ ਹੁਣ ਉਹ ਮਸਲੇ ਗਏ ਆ। ਹੁਣ ਤੇ ਇਹ ਹੈ ਕਿ ਇਹਨੂੰ ਕਾਂਟਾ ਮਾਰ ਕੇ ਆਪਦਾ ਜਿਹੜਾ ਕਾਰਜਕਾਲ ਹੈ ਉਹ ਥੋੜਾ ਜਿਹਾ ਹੋਰ ਵਧਾ ਲਿਆ ਜਾਵੇ, ਥੋੜੀ ਜਿਹੀ ਹੋਰ ਖੁਸ਼ਨੂਤੀ ਹਾਸਲ ਕਰ ਲਈ ਜਾਵੇ। ਪਰ ਜੇਕਰ ਦੇਖੀਏ ਤਾਂ ਸਪਸ਼ਟ ਹੋ ਗਿਆ ਕਿ ਮਾਫੀ ਜਿਹੜੀ ਆ ਟਾਈਟਲਰ ਦੀ, ਉਹਦੇ ਪਿੱਛੇ ਮਨਸ਼ਾ ਚਾਹੇ ਕੋਈ ਵੀ ਹੋਵੇ, ਉਹਦੀ ਕੋਈ ਜ਼ਰੂਰਤ ਨਹੀਂ ਕਰਦਾ ਪਿਆ ਕਿ ਉਹਦੀ ਮਾਫੀ ਕੋਈ ਗੱਲ ਹੀ ਚੱਲ ਸਕੇ। ਮਾਫੀ ਦੇਣੀ, ਮਾਫੀ ਮਿਲਣੀ, ਇਹ ਤੇ ਗੱਲ ਹੀ ਬਾਤ ਦੀ ਆ। ਇਹਨਾਂ ਦੇ ਵਿੱਚੋਂ ਚਾਹੇ ਅਕਾਲੀ ਦਲ ਹੋਵੇ, ਚਾਹੇ ਜਥੇਦਾਰਾਂ ਚ ਹੋਵੇ, ਚਾਹੇ ਸ਼੍ਰੋਮਣੀ ਕਮੇਟੀ, ਕੋਈ ਇਹ ਇੰਨੀ ਜ਼ਰੂਰਤ ਵੀ ਨਹੀਂ ਕਰ ਰਿਹਾ ਕਿ ਉਹਨੂੰ ਤਲਬ ਕਰਨ ਦੀ ਜਾਂ ਉਹਦੇ ਪੱਖ ਸੁਣਨ ਦੀ ਵੀ ਗੁੰਜਾਇਸ਼ ਹੋਵੇ। ਸੋ ਇਹ ਮਾਫੀ ਵਾਲਾ ਮੁੱਦਾ ਜਿਹੜਾ, ਇਹਦਾ ਹੋ ਸਕਦਾ ਰਾਜਸੀਕਰਨ ਤਾਂ ਥੋੜਾ ਹੋਵੇ, ਪਰ ਇਹ ਸੰਭਾਵਨਾ ਬਿਲਕੁਲ ਖਤਮ ਹੋ ਗਈ ਹੈ ਕਿ ਇਹ ਮਾਫੀ ਹੈ ਜਿਹੜੀ, ਇਹਦੀ ਗੱਲਬਾਤ ਅੱਗੇ ਵਧੇਗੀ ਜੀ। ਤੇ ਆਪਾਂ ਅਗਲੀ ਗੱਲ ਕਰਦੇ ਹਾਂ ਵੀ ਭਾਜਪਾ ਦੇ ਸਾਂਸਦ ਸਾਕਸ਼ੀ ਮਹਾਰਾਜ ਨੇ ਕੀਤੀ ਸ਼ਰਮਨਾਕ ਕਰਤੂਤ। ਵੈਸੇ ਹੋਰ ਵੀ ਕੋਈ ਚੀਜ਼ ਉਹ ਤੋਂ ਉਮੀਦ ਨਹੀਂ ਕਰ ਸਕਦੇ। ਹਾਂ ਬਿਲਕੁਲ ਜੀ, ਸ਼ਰਮ ਤੋਂ ਤਾਂ ਇਹ ਕੋਹਾਂ ਦੂਰ ਨੇ। ਸ਼ਰਮ ਤੇ ਨੈਤਿਕਤਾ, ਇਹ ਦੋ ਤਿੰਨ ਚੀਜ਼ਾਂ ਤੇ ਜਿਹੜੀਆਂ ਸਾਡੀ ਸਿਆਸਤ ਦੇ ਖੂਨ ਚੋਂ ਮੁੱਕ ਹੀ ਗਈਆਂ। ਨੈਤਿਕਤਾ ਹੋਈ, ਸੱਚਾਈ ਹੋਈ, ਸ਼ਰਮ ਹੋਈ, ਇਹ ਤੇ ਬਿਲਕੁਲ ਜਿਵੇਂ ਕਹਿ ਲਈਏ ਕਿ ਇਹਨਾਂ ਦੀ ਰੱਤ ਚ ਮਰੀ ਹੋਈ ਆ। ਸਾਕਸ਼ੀ ਮਹਾਰਾਜ ਉਹ ਸ਼ਖਸ ਆ ਜਿਹਦੇ ਤੇ ਇੱਕ ਵਾਰੀ ਬਲਾਤਕਾਰ ਦੇ ਦੋਸ਼ ਵੀ ਲੱਗ ਚੁੱਕੇ ਆ। ਇਹ ਭਗਵੇਂ ਲੀੜਿਆਂ ਵਾਲਾ ਬੰਦਾ ਬਾਅਦ ਦੇ ਵਿੱਚ ਸੰਸਦ ਚ ਪਹੁੰਚ ਗਿਆ, ਕਿਉਂਕਿ ਭਗਵਿਆਂ ਦਾ ਅੱਜ ਕੱਲ੍ਹ ਮੁੱਲ ਪੈਂਦਾ ਜੀ, ਤੁਹਾਨੂੰ ਪਤਾ। ਤਾਂ ਇਹ ਸੰਸਦ ਦੇ ਵਿੱਚ ਪਹੁੰਚ ਗਿਆ, ਪਰ ਅਕਲ ਇਹਨੂੰ ਫਿਰ ਨਹੀਂ ਆਈ। ਰਿਹਾ
ਉਹੀ ਜੋ ਡੇਰਿਆਂ ਤੇ ਬੈਠੇ ਜਾਂ ਧੂਣਿਆਂ ਤੇ ਬੈਠੇ ਚਿਲਮਾਂ ਪੀਤੇ ਜਿਹੋ ਜੀ ਸੋਚ ਰੱਖਦੇ ਆ, ਤਾਂ ਉਹੋ ਜਿਹੀ ਉਹ ਸੋਚ ਇਹ ਸੰਸਦ 'ਚ ਵੀ ਲੈ ਕੇ ਚਲੇ ਗਿਆ। 2 ਸਾਲ ਹੋ ਗਏ ਇਹਨੂੰ ਸੰਸਦ ਬਣੇ ਨੂੰ, ਪਰ ਗੱਲ ਇਹਨੇ ਅੱਜ ਤੱਕ ਇੱਕ ਆਨੇ ਦੀ ਚੰਗੀ ਨਹੀਂ ਕੀਤੀ। ਹੁਣ ਇਹ ਕਿਸੇ ਇਲਾਕੇ ਦੇ ਵਿੱਚ ਜਿੱਥੇ ਸਰਕਾਰ ਇਹਨਾਂ ਦੀ ਨਹੀਂ ਹੈ, ਉੱਥੋਂ ਦੀ ਇੱਕ ਨੌਜਵਾਨ ਕੁੜੀ ਦੀ ਇੰਨੀ ਭਰੀ ਪੰਚਾਇਤ ਦੇ ਵਿੱਚ ਜੀਨ ਲਵਾਈ, ਕਿਉਂਕਿ ਉੱਥੇ ਕੁਝ ਦਿਨ ਪਹਿਲਾਂ ਸ਼ਰਾਬ ਤਸਕਰੀ ਨੂੰ ਲੈ ਕੇ ਪੁਲਿਸ ਨੇ ਰੇਡ ਕੀਤਾ ਸੀ, ਉਹਦੇ 'ਚ ਲਾਠੀ ਚਾਰਜ ਹੋਇਆ ਸੀ। ਉਸ ਕੁੜੀ ਨੂੰ ਵੀ ਜਿਹੜੀ ਹੈ ਕੋਈ ਡਾਂਗ ਡੂੰਗ ਵੱਜੀ ਹੈ, ਉਹਦੇ ਜ਼ਖਮ ਸੀ। ਇਹਨੇ ਜ਼ਖਮ ਵੇਖਣ ਦੇ ਬਹਾਨੇ ਉਸ ਕੁੜੀ ਦੀ ਜਿਹੜੀ ਹੈ ਜੀਨ ਭਰੀ ਸਭਾ ਦੇ ਵਿੱਚ, ਹਾਲਾਂਕਿ ਕੁਝ ਲੋਕ ਉੱਥੇ ਐਤਰਾਜ਼ ਕਰ ਰਹੇ ਸਨ ਕਿ ਇਹ ਤੁਸੀਂ ਕੀ ਕਰ ਰਹੇ ਹੋ, ਪਰ ਇਹ ਬੰਦਾ ਉੱਥੇ ਮੰਨਿਆ ਨਹੀਂ, ਉਹਦੀ ਜੀਨ ਉਤਰਵਾਈ ਗਈ। ਸੋ ਉਹ ਵੀਡੀਓ ਜਿਹੜੀ ਵਾਇਰਲ ਹੋ ਗਈ। ਪਰ ਕਮਾਲ ਦੀ ਗੱਲ ਆ ਕਿ ਜਿਹੜੇ ਕੱਟੜਤਾ ਦਾ ਕੱਟਾ ਹਿੱਕੀ ਫਿਰਦੇ ਆ RSS ਵਾਲੇ, ਇਹਨਾਂ ਨੂੰ ਹੋਰ ਤੇ ਬਹੁਤ ਕੁਝ ਦੀਦਾ ਆ, ਇਹਨਾਂ ਨੂੰ ਇਹ ਨਹੀਂ ਦੀਦਾ ਕਿ ਇਹ ਬੰਦਾ ਜਿਹਦੇ ਨਾਂ ਦੇ ਨਾਲ ਮਹਾਰਾਜ ਲੱਗਾ ਆ, ਉਹ ਮਹਾਰਾਜ ਕਰਤੂਤਾ ਕੀ ਕਰਦਾ ਫਿਰਦਾ। ਇਹ ਨਹੀਂ, ਸਾਡੇ ਇੱਥੇ ਇਹੋ ਜਿਹਾ ਚੱਲਣ ਡਿਆ ਕੰਮ। ਕੁਝ ਦਿਨ ਪਹਿਲਾਂ ਆਪਾਂ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਰਾਸ਼ਟਰੀ ਜਨਤਾ ਦਲ ਦਾ ਇੱਕ MLA ਜਿਹੜਾ ਉਹ ਸ਼ਰਾਬ ਪੀ ਕੇ ਗੱਡੀ ਦੇ ਰੇਲ ਗੱਡੀ ਦੇ ਵਿੱਚ ਇੱਕ ਔਰਤ ਦੇ ਨਾਲ ਬਦਤਮੀਜ਼ੀ ਕਰਦਾ ਪਿਆ ਸੀ, ਤੇ ਜਿਸ ਨੂੰ ਬਾਅਦ ਦੇ ਵਿੱਚ ਫੌਰਨ ਤੌਰ ਤੇ ਲਾਲੂ ਨੇ ਸਸਪੈਂਡ ਕਰ ਦਿੱਤਾ। ਇੱਕ ਹੁਣ ਗੋਆ ਦਾ ਵਿਧਾਇਕ ਆ, ਕੱਲ ਉਹਨੂੰ ਗ੍ਰਿਫਤਾਰ ਕੀਤਾ, MLA ਆ ਗੋਆ ਦਾ। ਉਹਨੇ 50 ਲੱਖ ਦੇ ਵਿੱਚ ਇੱਕ ਬੱਚੀ ਨੂੰ ਖਰੀਦਿਆ, ਉਹਦੇ ਨਾਲ ਬਹੁਤ ਜ਼ਿਆਦਾ ਜਿਨਸੀ ਸ਼ੋਸ਼ਣ ਕੀਤਾ ਕਾਫੀ ਲੰਮਾ ਅਰਸਾ ਸਮੇਂ, ਤਾਂ ਉਹਨੂੰ ਗ੍ਰਿਫਤਾਰ ਕੀਤਾ। ਯਾਨੀ ਕਿਸੇ ਪਾਸਿਓਂ ਵੀ ਇਹਨਾਂ ਦੀ ਕੋਈ ਚੱਜ ਦੀ ਖਬਰ ਨਹੀਂ ਆਉਂਦੀ, ਜਿਹੜੇ ਲੋਕ ਲੱਖਾਂ ਕਰੋੜਾਂ ਲੋਕਾਂ ਦੇ ਨੁਮਾਇੰਦੇ ਆ। ਹੁਣ ਇਹਨਾਂ ਤੇ ਗੁੱਸਾ ਘੱਟ ਆਉਂਦਾ ਹੈ ਜਿਹੜੇ ਇਹੋ ਜਿਹੇ ਕਿਰਦਾਰਾਂ ਨੂੰ ਲੋਕ ਚੁਣ ਕੇ ਭੇਜਦੇ ਆ, ਉਹਨਾਂ ਨੂੰ ਥੋੜਾ ਜਿਹਾ ਜੀ ਕਰਦਾ ਕਿ ਇਹਨਾਂ ਨੂੰ ਥੋੜਾ ਜਿਹਾ ਕੋਈ ਸਮਝਾਵੇ ਬੁਝਾਵੇ, ਇਹਨਾਂ ਦੇ ਅਕਲ ਦੇ ਦੀਵੇ ਆ ਜਿਹੜੇ ਉਹਨਾਂ 'ਚ ਤੇਲ ਪਾਵੇ ਕਿ ਭਾਈ ਚਾਨਣ ਕਰਕੇ ਵੇਖ ਲਓ ਤੁਹਾਡੇ ਮੂਹਰੇ ਕੌਣ ਖੜਾ ਹੈ। ਜੀ ਜੀ ਅਗਲੀ ਗੱਲ, ਸਾਰੇ ਦੇਸ਼ ਦੇ ਉੱਤੇ ਜਿੰਨਾ ਕਰਜ਼ਾ ਆ ਉਹਨਾਂ ਅਡਾਨੀ ਇਕੱਲਾ ਹੀ ਜਿਹੜਾ ਡਿਫਾਲਟਰ ਆ। ਜੀ, ਸਾਰੇ ਦੇਸ਼ ਤੇ ਕਿਸਾਨਾਂ ਤੇ ਜਿੰਨਾ ਕਰਜ਼ਾ ਆ ਉਹਨਾਂ ਇਕੱਲੇ ਅਡਾਨੀ ਤੇ ਆ। ਔਰ ਇਹ ਗੱਲ ਜਿਹੜੀ ਹੈ ਉਹ ਸੰਸਦ ਦੇ ਵਿੱਚ ਇੱਕ ਸਾਂਸਦ ਹੈ ਜਿਹੜਾ ਜਨਤਾ ਦਲ ਯੂਨਾਈਟਿਡ ਦਾ ਪਵਨ ਵਰਮਾ, ਉਹ ਇਹ ਸਾਰੇ ਅੰਕੜੇ ਵਿੱਚ ਰੱਖਦਾ ਉੱਥੇ ਸੰਸਦ ਦੇ ਕਿ ਭਾਈ ਜਿੰਨਾ ਪੂਰੇ ਮੁਲਕ ਦੇ ਕਿਸਾਨਾਂ ਦੇ ਸਿਰ ਕਰਜ਼ਾ ਹੈ, ਯਾਨੀ 72,000 ਕਰੋੜ ਦਾ, ਉਹਨਾਂ ਕੱਲਾ ਤੁਹਾਡਾ ਅਡਾਨੀ ਹੈ ਜਿਹੜਾ ਉਹ ਡਿਫਾਲਟਰ ਦੇ ਪੈਸੇ ਦਾ। ਕਹਿੰਦੇ ਕਿ ਜੇ ਇਹ ਕੱਲਾ ਪੈਸੇ ਮੋੜ ਦੇਵੇ ਤੇ ਸਾਰੇ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਮਾਫ ਹੁੰਦਾ ਹੈ। ਹੁਣ ਅਡਾਨੀ ਉਹ ਅਡਾਨੀ ਹੈ ਜਿਹਦੀ ਕੁੰਡੀ ਯਾਰ ਦੇ ਨਾਲ ਅੜੀ ਹੋਈ ਹੈ। ਉਹ ਜਿੱਥੇ ਜਾਂਦੇ ਆ ਮੋਦੀ ਸਾਹਿਬ, ਚਾਹੇ ਆਸਟ੍ਰੇਲੀਆ ਜਾਣ ਚਾਹੇ ਕਿਤੇ ਹੋਰ ਜਾਣ, ਉਹ ਨਾਲ ਜਹਾਜ਼ ਦੇ ਬੈਠਾ ਹੁੰਦਾ, ਤੇ ਫਿਰ ਉਹਨੂੰ ਉਸ ਡਿਫਾਲਟਰ ਨੂੰ ਕਿਹੜਾ ਹੱਥ ਪਾਏਗਾ ਜਿਹਦੇ ਨਾਲ ਹੀ ਵੱਡੀ ਤਾਕਤ ਹੈ, ਸ਼ਹਿਨਸ਼ਾਹ ਹੈ। ਤਾਂ ਉਹ ਅਡਾਨੀ ਹੈ ਜਿਹੜਾ ਉਹ ਅੱਜ ਦਾ ਥੋੜ੍ਹਾ ਹੈ। ਅਡਾਨੀ 1988 ਦੇ ਵਿੱਚ ਬਿਲਕੁਲ ਆਮ ਕਾਰੋਬਾਰੀ ਸੀ। ਆਮ ਕਾਰੋਬਾਰੀ ਦਾ ਮਤਲਬ ਕਿ ਕੁਝ ਹੱਥ ਪੱਲੇ ਨਹੀਂ ਸੀ। ਉਸ ਤੋਂ ਬਾਅਦ ਕਾਂਗਰਸ ਦੇ ਨੇਤਾਵਾਂ ਦੀ ਮਿਹਰਬਾਨੀ ਹੋਈ, 500 ਕਰੋੜ ਤੱਕ ਪਹੁੰਚ ਗਿਆ। ਫਿਰ ਜਦੋਂ 2002 ਦੇ ਵਿੱਚ ਗੁਜਰਾਤ ਦੰਗੇ ਹੋਏ ਆ, ਸਾਰੇ ਕਾਰੋਬਾਰੀ ਨਰਿੰਦਰ ਮੋਦੀ ਦੇ ਵਿਰੁੱਧ ਹੋ ਗਏ ਸਨ। ਉਸ ਸਮੇਂ ਇਹ ਅਡਾਨੀ ਜਿਹੜਾ ਗੌਤਮ ਅਡਾਨੀ ਹੈ, ਇਹ ਕੱਲਾ ਮੋਦੀ ਦੇ ਪੱਖ 'ਚ ਬੋਲਿਆ। ਬਸ ਉਸੇ ਦਿਨ ਤੋਂ ਅਡਾਨੀ ਦੇ ਦਿਨ ਫਿਰ ਗਏ। ਉਸ 500 ਕਰੋੜ ਤੋਂ 2002 ਦੇ ਵਿੱਚ ਜਿਹੜਾ 500 ਕਰੋੜ ਦਾ ਅੰਕੜਾ ਸੀ, ਬਾਅਦ ਦੇ ਵਿੱਚ ਹੁਣ ਆਉਂਦਿਆਂ 2 ਲੱਖ ਕਰੋੜ ਤੱਕ ਹੋ ਗਿਆ। 2 ਲੱਖ ਕਰੋੜ ਦੀ ਇਹਦੀ ਸੰਪਤੀ ਹੈ, ਜਾਇਦਾਦ ਆ, ਫਿਰ ਵੀ 72,000 ਕਰੋੜ ਦਾ ਡਿਫਾਲਟਰ ਆ। ਗੱਲ ਸੰਗੋ ਨਹੀਂ ਉਤਰਦੀ ਕਿ ਜਿਹਦੇ ਕੋਲ ਇੰਨਾ ਵੱਡਾ ਅੰਪਾਇਰ ਆ ਦੌਲਤ ਦਾ, ਸਰਮਾਏ ਦਾ, ਉਹ 72,000 ਕਰੋੜ ਦੇਸ਼ ਦਾ ਨੱਪ ਕੇ ਬੈਠਾ ਹੈ। ਇਹਦਾ ਮਤਲਬ ਇਹ ਹੈ ਕਿ ਜਿਵੇਂ ਨਜ਼ਰੇ ਅਨਾਇਤ 1988 ਤੋਂ ਸ਼ੁਰੂ ਹੋਈ, ਉਹ ਹਜੇ ਤੱਕ ਵੀ ਹੈ। ਯਾਨੀ ਇਹ ਦੇਸ਼ ਦਾ ਪੈਸਾ, ਦੇਸ਼ ਦੇ ਗਰੀਬ ਲੋਕਾਂ ਦਾ ਪੈਸਾ ਵਰਤ ਕੇ ਉਹ ਆਪਣਾ ਪੈਸਾ ਜੋੜਦੇ ਜਾ ਰਹੇ ਆ, ਪਰ ਮੋੜਦੇ ਹੈ ਨਹੀਂ। ਇਹ ਮਾਮਲੇ ਆ ਜਿਹੜੇ ਹੁਣ ਭਾਵੇਂ ਰਹਿ ਰਹੇ ਕਿ ਉੱਠਦੇ, ਹੁਣ ਸੰਸਦ ਤੱਕ ਵੀ ਉੱਠਣੇ ਸ਼ੁਰੂ ਹੋ ਗਏ ਆ। ਇਹਨਾਂ ਦੇ ਵਿੱਚ ਜਿੰਨਾ ਚਿਰ ਕੋਈ ਐਕਸ਼ਨ ਨਹੀਂ ਹੁੰਦਾ ਜਾਂ ਕੋਈ ਠੋਸ ਨੀਤੀ ਨਹੀਂ ਬਣਦੀ ਇਹਨਾਂ ਡਿਫਾਲਟਰਾਂ ਦੇ, ਡਿਫਾਲਟਰ ਕਾਹਦੇ ਜੀ, ਇਹ ਆਪ ਦਿਵਾਲੀਆ, ਆਪਣੇ ਆਪ
ਨੂੰ ਐਲਾਨ ਕੇ ਦਿਵਾਲਾ ਦੇਸ਼ ਦਾ ਕੱਢਦੇ ਪਏ ਲੋਕ। ਇਹਨਾਂ ਬਾਰੇ ਜਿੰਨਾ ਚਿਰ ਕੋਈ ਠੋਸ ਕਾਨੂੰਨ ਨਹੀਂ ਬਣਦਾ, ਕੋਈ ਠੋਸ ਭਾਰਤੀ ਰਿਜ਼ਰਵ ਬੈਂਕ ਕੋਈ ਠੋਸ ਨੀਤੀ ਅਮਲ 'ਚ ਨਹੀਂ ਲਿਆਉਂਦਾ, ਉਹਨਾਂ ਚਿਰ ਇਹ ਮੁੜਨੇ ਨਹੀਂ, ਕਿਉਂਕਿ ਇਹ ਲੋਕ ਸੰਸਦ ਜਿਹੜੇ ਆ ਉਹਨਾਂ ਨੂੰ ਚੁਣ ਕੇ ਭੇਜ ਦਿੰਦੇ ਆ। ਉਸ ਤੋਂ ਬਾਅਦ ਜਿਹੜੀ ਸੰਸਦ ਆ ਉਹਨੂੰ ਆਪਣੇ ਇਸ਼ਾਰਿਆਂ ਤੇ ਨਚਾਉਣ ਲੱਗ ਪੈਂਦੇ। ਹੁਣ ਦੇਖੋ ਜਿਹਦੇ ਕੋਲ 2 ਲੱਖ ਕਰੋੜ ਦੀ ਜਾਇਦਾਦ ਆ, ਜੇ ਉਹ 545 ਬੰਦੇ ਖੜੇ ਆ, ਉਹਨਾਂ ਦੇ ਬਰਾਬਰ 545 ਹੋਰ ਖੜੇ ਆ, ਦੋਨਾਂ ਨੂੰ ਸਪਾਂਸਰ ਕਰ ਦੇਵੇ, ਚੋਣ 'ਚ ਕਿੰਨਾ ਕੁ ਲੱਗਦਾ ਹੈ? 10-10 ਕਰੋੜ ਰੁਪਇਆ ਜੇ ਦੋਨਾਂ ਨੂੰ ਦੇ ਦੇ, ਦੋਨਾਂ ਧਿਰਾਂ ਨੂੰ, ਦੋਨਾਂ 'ਚੋਂ ਇੱਕ ਨੇ ਤਾਂ ਜਿੱਤਣਾ ਹੀ ਹੈ ਨਾ, ਇੱਕ ਨੇ ਤਾਂ ਸੰਸਦ 'ਚ ਜਾਣਾ ਹੀ ਹੈ। ਜਿਹੜੇ ਦੋਵੇਂ ਦਾਅਵੇਦਾਰ ਤਗੜੇ, ਜੇ ਦੋਨਾਂ ਨੂੰ ਸਪਾਂਸਰ ਕਰ ਦੇਣਾ ਤੇ ਦੋਨਾਂ ਦੇ ਵਿੱਚੋਂ ਇੱਕ ਨੇ ਤਾਂ ਜਾਣਾ ਹੀ ਹੈ, ਤੇ ਫਿਰ ਦੇਖ ਲਓ ਸੰਸਦ ਕਿਹਦੀ ਹੋਗੀ। ਬਿਲਕੁਲ ਜੀ, ਬਿਲਕੁਲ ਜੀ। ਅਗਲੀ ਗੱਲ ਕਰੀਏ ਵੀ ਕੈਪਟਨ ਦੇ ਨਾਲ ਬਾਹਰ ਹੋਏ ਸਲੂਕ ਤੋਂ ਆਮ ਆਦਮੀ ਪਾਰਟੀ, ਅਕਾਲੀ, ਭਾਜਪਾ ਸਾਰੀ ਬਾਗੋ ਬਾਗ ਆ। ਇਹਨਾਂ ਦਾ ਜਿਹੜਾ ਬਾਗੋ ਬਾਗ ਹੋਣਾ ਹੈ ਨਾ ਜੀ, ਮੁੜ ਕੇ ਇਹਨਾਂ ਦੇ ਆਪਦੇ ਬਾਗ ਉਜਾੜਦਾ ਹੈ। ਇਹ ਕਾਂਗਰਸੀ ਖੁਸ਼ ਹੋਏ ਸਨ ਜਦੋਂ ਅਕਾਲੀਆਂ ਦੀ ਉੱਥੇ ਬਾਹਰ ਵਾਹਵਾ ਹੋਈ ਸੀ, ਤੇ ਇਹ ਕਹਿੰਦੇ ਸੀ ਕਿ ਇਸੇ ਦੇ ਹੱਕਦਾਰ ਆ। ਕੁਛ ਮਹੀਨੇ ਨਹੀਂ ਪਏ ਤੇ ਅੱਜ ਕਾਂਗਰਸੀ ਢਿੱਲੇ ਜਿਹੇ ਬੁੱਲ ਕਰਕੇ ਬੈਠੇ ਆ। ਅਕਾਲੀ ਕਹਿੰਦੇ ਹੁਣ ਬਣੀ ਨਾ ਗੱਲ। ਸਿਕੰਦਰ ਸਿੰਘ ਮਲੂਕਾ ਕੈਮਰਿਆਂ ਦੇ ਸਾਹਮਣੇ ਕਹਿੰਦਾ ਕਿਵੇਂ ਉਦੋਂ ਤਾੜੀਆਂ ਮਾਰ ਕੇ ਹੱਸਦੇ ਸੀ, ਹੁਣ ਸੁਣਾਓ। ਉਧਰ ਭਾਜਪਾ ਵਾਲੇ ਛੱਜ ਤਾਂ ਬੋਲੇ, ਛਾਨਣੀ ਵੀ ਬੋਲ ਪਈ। ਉਹ ਕਹਿੰਦੇ ਜੀ ਕਿ ਜਿਹਾ ਬੀਜੋ ਤੇਹਾ ਵੱਢੋ। ਉਹਨਾਂ ਨੇ ਆਪ ਦਾ ਜਿਹੜਾ ਸੀਗਾ ਉਹ ਭਜਾ ਦਿੱਤਾ। ਸੋ ਉਧਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਗਏ ਤੇ ਆਮ ਆਦਮੀ ਪਾਰਟੀ ਨੂੰ ਕੋਸਣ ਸੀ, ਨਿੰਦਣ ਸੀ, ਆਪ ਹੀ ਕਾਬੂ ਆ ਗਏ। ਯਾਨੀ ਸਾਰੇ ਹੀ ਚੁਟਕੀਆਂ ਮਾਰ ਕੇ, ਚਟਕਾਰੇ ਲੈ ਕੇ ਕੈਪਟਨ ਦੀ ਖੀਰ ਦੇ ਵਿੱਚ ਜਿਹੜੀ ਖੇ ਪਈ ਉਹ ਤਾਂ ਜਸ਼ਨ ਮਨਾ ਰਹੇ ਆ। ਪਰ ਇਹ ਨਹੀਂ ਜਾਣਦੇ ਕਿ ਦੇਖੋ ਭਾਰਤੀ ਜਨਤਾ ਪਾਰਟੀ, ਉਹਦਾ ਤਾਂ ਉਧਰੋਂ ਪਤਾ ਹੀ ਸਾਫ਼ ਆ ਕਿ ਉਹ ਇਹੋ ਜਿਹੇ ਸਿਆਸੀ ਜਾ ਕੇ ਉੱਥੇ ਸਮਾਗਮ ਕਰ ਲੈਣਗੇ ਬਾਹਰਲੇ ਕਿਸੇ ਮੁਲਕ ਦੇ ਵਿੱਚ। ਉਹਨਾਂ ਦੇ ਵਿੱਚ ਨਾ ਹੀ ਇੰਨੀ ਹਿੰਮਤ ਆ ਤੇ ਨਾ ਹੀ ਉਹਨਾਂ ਦੇ ਪਿੱਛੇ ਕੋਈ ਏਡਾ ਹੈ। ਜਿਹੜੇ ਅਕਾਲੀ ਹੈ ਉਹਨਾਂ ਨੂੰ ਹਾਲੇ ਵੀ ਅਕਲ ਨਹੀਂ ਆਈ ਕਿ ਉਹਨਾਂ ਦੇ ਨਾਲ ਇਹ ਸਭ ਕੁਝ ਹੋ ਚੁੱਕਾ, ਹੁਣ ਕੈਪਟਨ ਦੇ ਨਾਲ ਹੋ ਚੁੱਕਾ ਤੇ ਜਸ਼ਨ ਮਨਾ ਰਹੇ ਆ। ਆਮ ਆਦਮੀ ਪਾਰਟੀ ਇਹ ਚੀਜ਼ ਨੂੰ ਲੈ ਕੇ ਨਹੀਂ ਚੱਲ ਰਹੀ ਕਿ ਅੱਜ ਤੋਂ 10-15 ਸਾਲ ਪਹਿਲਾਂ ਜਿਵੇਂ ਤੁਹਾਡੀ ਆਓ ਭਗਤ ਹੁੰਦੀ ਆ ਉਵੇਂ ਉਹਨਾਂ ਦੀ ਵੀ ਹੁੰਦੀ ਸੀ। ਸਮਾਂ ਬਦਲ ਗਿਆ, ਅੱਜ ਉਹਨਾਂ ਨੂੰ ਕੋਈ ਉੱਥੇ ਵੜ ਨਹੀਂ ਦੇ ਰਿਹਾ, ਤੇ ਹੋ ਸਕਦਾ ਸਮੇਂ ਦੀਆਂ ਛੱਲਾਂ ਤੁਹਾਨੂੰ ਵੀ ਇਸੇ ਮੁਹਾਨ ਤੇ ਲਿਆ ਖੜਾ ਕਰਨ। ਸੋ ਇਹ ਚੀਜ਼ਾਂ ਜਿਹੜੀਆਂ ਠੀਕ ਹੈ, ਵਿਰੋਧ ਕਰਨਾ ਚਾਹੀਦਾ, ਵਿਰੋਧ ਨੀਤੀਆਂ ਦਾ ਹੋਣਾ ਚਾਹੀਦਾ, ਵਿਰੋਧ ਦਲੀਲਾਂ ਦਾ ਹੋਣਾ ਚਾਹੀਦਾ, ਤਰਕਾਂ ਦਾ ਵਿਰੋਧ ਹੋਣਾ ਚਾਹੀਦਾ। ਵਿਰੋਧ ਦੀ ਵੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ, ਵਿਰੋਧ ਦੀ ਵੀ ਇੱਕ ਸੀਮਾ ਹੋਣੀ ਚਾਹੀਦੀ ਹੈ। ਜੇ ਤੁਸੀਂ ਸੀਮਾ ਤੋਂ ਬਾਹਰ ਹੋਏ ਵਿਰੋਧ ਨੂੰ, ਮਰਿਆਦਾ ਤੋਂ ਬਾਹਰ ਹੋਏ ਵਿਰੋਧ ਨੂੰ ਤੁਸੀਂ ਜਾਇਜ਼ ਠਹਿਰਾਓਗੇ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਉਹਨੂੰ ਹੱਲਾਸ਼ੇਰੀ ਦੇ ਰਹੇ ਹੋ। ਹੱਲਾਸ਼ੇਰੀ ਦੀ ਗੱਲ ਜੇ ਚੱਲੀ ਹੈ ਤਾਂ ਦੇਖੋ, ਜਰਨੈਲ ਸਿੰਘ ਨੇ ਪੀ ਚਿਦੰਬਰਮ ਤੇ ਜੁੱਤੀ ਮਾਰੀ ਸੀ। ਇਹ ਸਾਡੀ ਕਮੇਟੀ ਵਾਲਿਆਂ ਨੇ ਉਹਨੂੰ ਕਿਹਾ ਸੀ ਅਸੀਂ ਇਹਨੂੰ ਤੋਲਾਂਗੇ, ਸਿੱਕਿਆਂ ਦੇ ਨਾਲ ਤੋਲਾਂਗੇ, ਸੋਨੇ ਦੇ ਨਾਲ ਤੋਲਾਂਗੇ, ਬੜੇ ਨਾਮ ਸਨਮਾਨ ਉਹਦੇ ਲਈ ਐਲਾਨ ਦਿੱਤੇ। ਜਦੋਂ ਇਹੀ ਜੁੱਤੀ ਪ੍ਰਕਾਸ਼ ਸਿੰਘ ਬਾਦਲ ਵੱਲ ਵੱਜੀ ਤੇ ਉਦੋਂ ਇਹ ਜਿਹੜੇ ਨਾਮ ਸਨਮਾਨ ਦੇਣ ਵਾਲੇ ਸੀ ਉਹ ਕਹਿੰਦੇ ਕਿ ਫੜ ਕੇ ਇਹਨੂੰ 300 ਅੰਦਰ ਤੋਂ 307 ਦਾ ਕੇਸ ਬਣਾਤਾ ਉਹਤੇ। ਫਿਰ ਜਦੋਂ ਜਰਨੈਲ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ, ਉਹੀ ਲੋਕ ਜਿਹੜੇ ਕਹਿੰਦੇ ਸੀ ਕਿ ਨਹੀਂ ਜੀ ਜੁੱਤੀ ਸੁੱਟਣਾ ਕੋਈ ਗਲਤ ਨਹੀਂ ਹੈ, ਤਾਂ ਭਾਵਨਾਵਾਂ ਦਾ ਪ੍ਰਗਟਾਇਆ, ਤੇ ਮੁੜ ਕੇ ਉਹਨੂੰ ਕੋਸਣ ਲੱਗ ਪਏ। ਉਹੀ ਬੰਦੇ ਜਿਹੜੇ ਕਹਿੰਦੇ ਭਾਵਨਾਵਾਂ ਦਾ ਪ੍ਰਗਟਾ, ਤੇ ਫਿਰ ਜਿਨ੍ਹਾਂ ਨੇ ਟਿਕਟ ਦਿੱਤੀ ਜਦੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਡਲੇ ਵੱਜੇ, ਉਹਨਾਂ ਨੇ ਕਿਹਾ ਜੀ ਤਾਂ ਬੜੀ ਗਲਤ ਗੱਲ ਹੈ, ਬਹੁਤ ਗਲਤ ਗੱਲ ਹੈ, ਕੇਜਰੀਵਾਲ ਤੇ ਹਮਲਾ ਹੋ ਗਿਆ। ਫਿਰ ਜਦੋਂ ਸ਼ਾਹੀ ਦਾ ਹਮਲਾ ਹੋਇਆ 2-3 ਵਾਰੀ, ਫਿਰ ਉਹਨਾਂ ਨੂੰ ਪਤਾ ਲੱਗਾ, ਥੱਪੜ ਵੀ ਵੱਜ ਗਿਆ ਕਿ ਜੁੱਤੀ ਮਾਰਨ ਵਾਲੇ ਨੂੰ ਤੁਸੀਂ ਟਿਕਟ ਦਿੰਦੇ ਹੋ, ਤੇ ਜਦੋਂ ਥੱਪੜ ਵੱਜਦਾ ਜਾਂ ਸ਼ਾਹੀ ਸੁੱਟ ਕੇ ਕੋਈ ਇਸ ਤਰ੍ਹਾਂ ਦਾ ਬੇਹੂਦਾ ਵਿਰੋਧ ਕਰਦਾ, ਉਦੋਂ ਤੁਸੀਂ ਕਲਪਦੇ। ਸੋ ਇਹ ਸ਼ਹਿ ਦੇਣ ਵਾਲੀ ਜਿਹੜੀ ਰਾਜਨੀਤੀ ਹੈ ਉਹ ਇੱਥੋਂ ਤੱਕ ਆ ਗਈ ਕਿ ਹੁਣ ਜੁੱਤਾ ਸੁੱਟਣਾ ਕਿਸੇ ਵੱਲ, ਸ਼ਾਹੀ ਸੁੱਟਣੀ ਕਿਸੇ ਦੇ, ਥੱਪੜ ਮਾਰਨਾ ਉਸ ਵਿਰੋਧ ਨੂੰ ਦੂਜੇ ਕਹਿ ਦਿੰਦੇ ਜੀ ਭਾਵਨਾਵਾਂ ਦਾ ਪ੍ਰਗਟਾ। ਤੇ ਜਦੋਂ ਇਹਨਾਂ ਦੀ ਆਪਦੀ ਗੱਲ ਸੇਕੀ ਜਾਂਦੀ ਹੈ ਉਦੋਂ ਕਹਿੰਦੇ ਜੀ ਇਹ ਤਾਂ ਬਹੁਤ ਗਲਤ ਆ। ਸੋ ਇਹਨਾਂ ਨੂੰ ਸ਼ਹਿ ਨਹੀਂ ਦੇਣੀ ਚਾਹੀਦੀ, ਗਲਤ ਨੂੰ ਗਲਤ ਕਹਿਣਾ ਚਾਹੀਦਾ। ਜੋ ਵਿਰੋਧ ਕਰਨ ਦਾ ਢੰਗ ਸੀ, ਵਿਰੋਧ ਠੀਕ ਹੈ, ਵਿਰੋਧ ਆਪਣੀ ਜਗ੍ਹਾ ਤੇ ਹੈ, ਪਰ ਵਿਰੋਧ ਕਰਨ ਦਾ ਜਿਹੜਾ ਢੰਗ ਹੈ ਉਹ ਠੀਕ ਹੋਣਾ ਜ਼ਰੂਰੀ ਹੈ। ਜੋ ਸ਼ਾਇਦ ਠੀਕ ਨਹੀਂ ਸੀ ਉਹਨੂੰ ਜੇ ਠੀਕ ਕਹਿੰਦੇ ਆ ਤੇ ਇਹ ਆਪਦੇ ਪੈਰ ਹੈ ਘੋੜਾ ਤੇ ਆਪ ਮਾਰਦੇ ਪਏ ਆ ਜੀ। NRI ਨੂੰ ਗਨਮੈਨ ਦੇਣ ਵਾਲਾ ਥਾਣੇਦਾਰ ਮੁਅੱਤਲ। ਦੇਖੋ ਜੀ, NRI ਦਾ ਨਾਮ ਸੁਣ ਕੇ ਸਾਰਿਆਂ ਦਾ ਜਿਹੜਾ ਹੈ ਨਾ ਇੱਕ ਵਾਰੀ ਕਾਲਜਾ ਜਿਹੜਾ ਉਹ ਲਾਲਚੀ ਹੋ ਜਾਂਦਾ ਹੈ।
ਹੁੰਦਾ ਇਹ ਆ ਕਿ ਜਦੋਂ ਵੀ ਕੋਈ NRI ਆਉਂਦਾ ਤੇ ਭਾਵੇਂ ਉਹਦੇ ਸਕੇ ਸੋਦਰੇ ਉਹਨੂੰ ਕੋਈ ਝਾਕ ਰੱਖਦੇ ਆ ਕਿ ਬੈਗ ਦੇ ਵਿੱਚੋਂ ਕੁਛ ਨਾ ਕੁਛ ਨਿਕਲੇਗਾ। ਉਹ ਬੈਗ ਨਹੀਂ, ਉਹ ਜਾਦੂਗਰ ਵਾਲਾ ਪਟਾਰਾ ਹੀ ਸਮਝਦੇ ਆ ਕਿ ਜੀ ਇਹ ਤਾਂ ਬਸ ਝੋਲੂ ਫੇਰਿਆ ਤੇ ਵਿੱਚੋਂ ਤਮਾਮ ਦੁਨੀਆ ਦੀਆਂ ਜਿਹੜੀਆਂ ਮਹਿੰਗੀਆਂ ਸ਼ੈਆਂ ਇਹਨਾਂ ਨੇ ਕੱਢ ਦੇਣੀਆਂ। ਤਾਂ ਉਹ ਥਾਣੇਦਾਰ ਵੀ ਕਿਤੇ ਹੋ ਸਕਦਾ ਲਾਲਚ ਦੇ ਵਿੱਚ ਆ ਗਿਆ ਹੋਵੇ ਕਿ ਚਲੋ NRI ਜਾਂਦਾ ਕੋਈ ਗੁੱਟ ਤੋਂ ਘੜੀ ਹੋਈ ਲਾ ਕੇ ਸੁੱਟ ਜੂ, ਕੋਈ ਹੋਰ ਨਹੀਂ ਤੇ ਕੋਈ ਜਾਂਦਾ ਕੋਈ ਕੋਈ ਇੱਕ ਅੱਧੀ ਬੋਤਲ ਹੀ ਫੜਾ ਜੂ ਮਹਿੰਗੀ ਦਾਰੂ ਦੀ। ਸੋ ਇਸ ਕਰਕੇ ਕੋਈ ਨਾ ਕੋਈ ਉਹ ਪੱਟਿਆ ਲਾਲਚ ਦਾ ਇੱਧਰਲੇ ਪਾਸੇ ਆ ਗਿਆ ਤੇ ਉਹਨੇ ਨਾਲ ਉਹਦੇ ਹੌਲਦਾਰ ਤੋਰ ਦਿੱਤਾ। ਇਹ ਘਟਨਾ ਹੈ ਜਿਹੜੀ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਥਾਣੇ ਦੀ, ਇੱਥੋਂ ਸੁਖਪਾਲ ਸਿੰਘ ਕੋਈ ਥਾਣੇਦਾਰ ਸੀ। ਉਹਨੇ ਨਾਲ ਗਨਮੈਨ ਤੋਰ ਦਿੱਤਾ ਕਿ ਭਾਈ ਤੂੰ ਇਹਦੇ ਨਾਲ ਰਹਿ, ਨਾਲੇ ਵਧੀਆ ਖਾਈ, ਚੰਗਾ ਖਾਈ, ਮੰਦਾ ਬੋਲੀ, ਆਉਣ ਲੱਗਾ ਤੇਰੇ ਕੋਈ ਖਿਦਮਤ ਵੀ ਹੋ ਜਾਣੀ 10 ਦਿਨ, ਨਾਲੇ ਮਹਿੰਗੀ ਕਾਰ ਤੇ ਕੋਈ ਝੂਟੇ ਲੈ, NRI ਦੀ ਬੱਗੀ ਤੇ ਚੜ ਕੇ ਤੂੰ ਵੀ ਵੇਖ ਲਾ। ਉਹ ਜਿਹੜਾ ਹੌਲਦਾਰ ਸੀ ਉਹਨੇ ਆਪਣੇ ਆਕੇ ਦੀ ਕਹੀ ਤੇ ਫੁੱਲ ਚੜ੍ਹਦਿਆਂ ਉਹ ਤੁਰ ਗਿਆ ਜੀ। ਹੁਣ ਲਿਖਤ ਪੜ੍ਹਤ ਇਹਨਾਂ ਨੇ ਕੋਈ ਕੀਤੀ ਨਹੀਂ ਸੀ, ਲਿਖਤ ਪੜ੍ਹਤ ਕੋਈ ਹੋਈ ਨਹੀਂ, ਕੋਈ ਬਿਨਾਂ ਗੱਲ ਤੋਂ ਹੀ ਉਹਨੂੰ ਨਾਲ ਤੋਰਤਾ NRI ਦੇ, ਤੇ ਉਹੋ ਜਿਹਾ ਹੌਲਦਾਰ ਸੀ ਉਹ ਸਲੂਟ ਮਾਰ ਕੇ ਨਾਲ ਤੁਰ ਗਿਆ। ਜਿਹੜਾ NRI ਸੀ ਉਹ ਫੀਲਿੰਗ ਲੈ ਗਿਆ। ਹੁਣ ਕਿੱਥੇ ਬਾਹਰਲੇ ਮੁਲਕ ਜਿੱਥੇ ਵੱਡੇ ਵੱਡੇ ਨੇਤਾ ਵੀ ਜਿਹੜੇ ਬਗੈਰ ਗਨਮੈਨਾਂ ਤੋਂ, ਤੇ ਕਿੱਥੇ NRI ਪੰਜਾਬ ਦੇ ਵਿੱਚ ਉਹਦੇ ਨਾਲ ਹੌਲਦਾਰ। ਹੁਣ ਹੌਲਦਾਰ ਕੁੰਡਾ ਸਿੰਘ ਜਿਹਦੇ ਨਾਲ ਖੜਾ, ਉਹ ਮੁੱਛਾਂ ਤੇ ਕੁੰਡੀਆਂ ਹੋਣੀਆਂ ਆਪਣੇ ਆਪ ਹੀ, ਉਹ ਮੁੱਛਾਂ ਨੂੰ ਵੱਟ ਚੜ ਜਾਣੇ ਆ। ਤੇ ਉਹ ਜਿਹੜਾ NRI ਸੀ ਉਹਦੀ ਕਿਸੇ ਨਾਲ ਲਾਗ ਡਾਟ ਸੀ, ਪਿੰਡ ਦਾ ਕੋਈ ਸਰਪੰਚ ਸੀਗਾ ਉਸ ਪਿੰਡ ਦਾ, ਤੇ ਉਹਦੇ ਘਰੇ ਜਾ ਵੜਿਆ। ਮਠੱਡਾ ਪਿੰਡ ਸੀ ਕਿ ਨਿਕਲ ਬਾਹਰ ਫਲਾਣਿਆ ਨਾਲ ਹੀ ਅੱਜ ਪੰਜਾਬ ਪੁਲਿਸ ਆਈ ਹੈ ਮੇਰੇ ਨਾਲ ਹੀ ਮੈਂ ਵੀ ਆ ਗਿਆ। ਤੇ ਉਹ ਜਿਹੜਾ ਸਰਪੰਚ ਸੀ ਉਹਨੇ ਚੁੱਕ ਕੇ ਸ਼ਿਕਾਇਤ ਕਰ ਦਿੱਤੀ। ਉਹ ਜਦੋਂ ਕਾਗਜ਼ ਫੋਲੇ ਤੇ ਜਿਹੜਾ ਹੌਲਦਾਰ ਸੀਗਾ ਉਹ ਹਵਾ 'ਚ ਤੁਰਿਆ ਫਿਰਦਾ ਸੀ। ਉਹਨਾਂ ਨੇ ਕਿਹਾ ਆ ਜਾ, ਉਹ ਹੌਲਦਾਰ ਵੀ ਮੁਅੱਤਲ ਕਰ ਦਿੱਤਾ ਤੇ ਥਾਣੇਦਾਰ ਵੀ ਮੁਅੱਤਲ ਕਰ ਦਿੱਤਾ। ਦੋਵੇਂ ਹੁਣ ਉਹ ਗਲੀਏ ਫਿਰਦੇ ਆ ਤੇ ਜਿਹੜਾ NRI ਸ਼ਾਇਦ ਉਹ ਪਤਲੀ ਗਲੀ ਸੀ ਨਿਕਲ ਗਿਆ। ਜੀ ਜੀ ਪੰਜਾਬ ਦੇ ਵਿੱਚ ਹੁਣ ਉਜੜੇ ਬਾਗਾਂ ਦੇ ਗਾਲੜ ਨਹੀਂ ਨਿਕੰਮੇ ਪਟਵਾਰੀ। ਇਹ ਕਹਾਵਤ ਹੈ, ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਇੱਕ ਕਹਾਵਤ ਉਰਦੂ ਦੀ ਵੀ ਇਸੇ ਤਰ੍ਹਾਂ ਦੀ, ਉਜੜ ਗਈਆਂ ਮਸੀਤਾਂ ਦੇ ਗਾਲੜ ਬਣੇ ਇਮਾਮ, ਕਿ ਜਦੋਂ ਉਜਾੜੇ ਹੋ ਜਾਂਦੇ ਫਿਰ ਉਦਾਂ ਦੇ ਬੰਦਿਆਂ ਦੇ ਹੱਥ ਹਕੂਮਤਾਂ ਆ ਜਾਂਦੀਆਂ। ਜਿਵੇਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਹਾਲਤ ਬਣੇ ਹੋਏ ਆ ਕਿ ਇੱਥੇ ਬਹੁਤ ਕੁਛ ਇੱਦਾਂ ਦਾ ਹੀ ਆ ਜਿਹੜਾ ਇਹਨਾਂ ਸਾਰੀਆਂ ਕਹਾਵਤਾਂ ਨੂੰ ਸੱਚਿਆਂ ਕਰਦਾ। ਅਸਲ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਹੋ ਰਹੀ ਹੈ ਭਰਤੀ ਬੋਰਡ ਆ, ਉਹਦਾ ਜਿਹੜਾ ਇਹ ਪ੍ਰਸ਼ਨ ਪੁੱਛਣ ਵਾਲਾ ਜਿਹੜਾ ਹੈ ਉਹਨਾਂ ਨੇ ਦਿੱਤਾ ਹੈ ਪ੍ਰਸ਼ਨ ਪੱਤਰ, ਜਿਹੜੇ ਵਿਦਿਆਰਥੀ ਜਿਹੜੇ ਉਹ ਦੇ ਰਹੇ ਆ ਉਮੀਦਵਾਰ ਉਹਦੀ ਭਰਤੀ ਲਈ ਸਿੱਖਿਆ ਬੋਰਡ ਦੇ ਜ਼ਰੀਏ ਪ੍ਰੀਖਿਆ ਦੇ ਰਹੇ ਆ, ਉਹਨਾਂ ਦੇ ਵਿੱਚ ਸਵਾਲ ਕੀਤਾ ਉਹਨਾਂ ਨੇ ਕਿ ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਮਤਲਬ ਕਿ ਇਸ ਕਹਾਵਤ ਦਾ ਪ੍ਰਸ਼ਨ ਪੁੱਛਿਆ ਉਹਨਾਂ ਨੇ ਤੇ 4 ਨੰਬਰ ਆਪਸ਼ਨ ਸੀ ਤੇ ਉਹਦੇ ਤੇ ਜਿਹੜਾ ਸਹੀ ਉੱਤਰ ਹੁਣ ਇਹਨਾਂ ਨੇ ਅਪਲੋਡ ਕੀਤਾ ਆਪਦੀ ਵੈਬਸਾਈਟ ਤੇ, ਉੱਥੇ ਨਕੰਮੇ ਪਟਵਾਰੀ ਲਿਖਿਆ ਹੈ, ਉਜੜ ਗਏ ਬਾਗਾਂ ਦੇ ਨਕੰਮੇ ਪਟਵਾਰੀ। ਹੁਣ ਦੇਖੋ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਹ ਨਹੀਂ ਪਤਾ ਕਿ ਕਹਾਵਤ ਅਸਲ ਦੇ ਵਿੱਚ ਕੀ ਹੈ। ਉਹਨਾਂ ਨੇ ਨਕੰਮਾ ਪਟਵਾਰੀ ਲਿਖ ਕੇ, ਹੁਣ ਜਿਹੜੇ ਉੱਥੇ ਸਹੀ ਲਿਖ ਕੇ ਆਏ ਆ ਉਹਨਾਂ ਨੇ ਜਦੋਂ ਵੈਬਸਾਈਟ ਤੇ ਉਹ ਦੇਖਿਆ, ਜਿਹੜੀ ਉਹ ਉਤਰਾਵਲੀ ਜਿਹੜੀ ਉਹਨਾਂ ਨੇ ਚਾੜੀ ਹੈ ਵੈਬਸਾਈਟ ਤੇ, ਉਹ ਵੇਖ ਕੇ ਦੰਗ ਰਹਿ ਗਏ ਕਿ ਕਮਾਲ ਦੀ ਗੱਲ, ਇਹਨਾਂ ਨੇ ਤੇ ਸਾਡੇ ਸਹੀ ਉੱਤਰ ਨੂੰ ਨਿਰਾਉਤਰ ਕਰਕੇ ਇੱਕ ਨਵਾਂ ਹੀ ਚੰਦ ਚਾੜ ਛੱਡਿਆ। ਫਿਰ ਇੱਕ ਹੋਰ ਉਹਨਾਂ ਨੇ ਚੰਦ ਚਾੜਿਆ, ਉਹ ਕਹਿੰਦੇ ਜੀ ਕਿ ਉਹਨਾਂ ਨੇ ਸਵਾਲ ਪੁੱਛਿਆ 4 ਆਪਸ਼ਨਾਂ ਦਿੱਤੀਆਂ ਨਾਲ ਕਿ ਪੰਜਾਬ ਦੀ ਉਹ ਕਿਹੜੀ ਬੋਲੀ ਹੈ ਜਿਹੜੀ ਉਪ ਬੋਲੀ ਨਹੀਂ ਹੈ। ਜਿਵੇਂ ਮੱਝ, ਉਹਨਾਂ ਨੇ 4 ਆਪਸ਼ਨ ਦਿੱਤੇ, ਮਾਝੀ, ਗੁਰਮੁਖੀ, ਮਲਵਈ ਤੇ ਪੁਆਧੀ। ਹੁਣ ਅੰਨੇ ਨੂੰ ਵੀ ਪਤਾ ਲੱਗ ਜਾਣਾ ਕਿ ਗੁਰਮੁਖੀ ਹੈ ਜਿਹੜੀ ਉਹ ਲਿਪੀ ਹੈ, ਉਪ ਬੋਲੀ ਨਹੀਂ ਹੈ ਜੀ, ਗੁਰਮੁਖੀ ਲਿਪੀ ਹੈ। ਪਰ ਉਹਨਾਂ ਨੇ ਕਿਹਾ ਕਿ ਨਹੀਂ ਸਰ ਜੀ, ਮਲਵਈ ਹੈ ਜਿਹੜਾ ਇਹ ਸਹੀ ਉੱਤਰ ਹੈ, ਉਹ ਗੁਰਮੁਖੀ ਲਿਪੀ ਤੋਂ ਵੀ ਮੁੱਕਰ ਗਏ। ਹੁਣ ਦੇਖੋ ਇਹ ਜਿਹੜੇ ਭਰਤੀ ਕਰਨ ਵਾਲੇ ਉਹ ਇਹੋ ਜਿਹੇ ਨਮੂਨੇ ਭਰਤੀ ਕੀਤੇ ਆ ਤੇ ਫਿਰ ਉਹ ਕਿਹੋ ਜਿਹਾ ਨੂੰ ਭਰਤੀ ਕਰਨਗੇ। ਇਹ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਹਾਲ ਆ। ਜੇ ਇਹ ਆਸਟ੍ਰੇਲੀਆ ਵਾਲੇ ਜੇ ਕੋਈ ਕਰਦੇ ਕਿੰਤੂ ਪਰੰਤੂ ਤੇ ਇਹਨਾਂ ਦੇ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ। ਹੁਣ ਇਹ ਆਪ ਵੇਖ ਲਓ ਭਰਤੀ ਕਰਨ ਵਾਲੇ ਕਿਹੋ ਜਿਹੇ ਭਰਤੀ ਕੀਤੇ ਹੋਏ ਆ। ਮੇਰੇ ਖਿਆਲ ਦੇ ਨਾਲ ਸਕੂਲ ਸਿੱਖਿਆ ਬੋਰਡ ਨੂੰ ਵਿਦਿਆਰਥੀ ਬਾਅਦ ਚ ਸਿਖਾਉਣੇ ਚਾਹੀਦੇ ਆ, ਪਹਿਲਾਂ ਜਿਹੜੇ ਇਹ
ਨਮੂਨੇ ਆ, ਇਹਨਾਂ ਨੂੰ ਸਿਖਾ ਲੈਣ ਕੁਛ, ਹੋਰ ਨਹੀਂ ਤੇ ਭਰ ਕੇ ਟਰੱਕ ਇਹਨਾਂ ਦਾ ਸਾਰੇ ਪੰਜਾਬ 'ਚ ਘੁਮਾ ਲੈਣ। ਘੱਟੋ ਘੱਟ ਆ ਜਿਹੜੀਆਂ ਮੁੱਢਲੀਆਂ, ਜਿਹੜੇ ਪਿੰਡ ਦੇ ਅਨਪੜ੍ਹ ਬੱਚੇ ਦੱਸ ਸਕਦੇ ਜਿਹੜੀਆਂ ਚੀਜ਼ਾਂ, ਇਹਨਾਂ ਦਾ ਇਲਮ ਤਾਂ ਹੋ ਜੇ। ਜੀ ਜੀ ਅਗਲੀ ਆਪਾਂ ਜੇ ਗੱਲ ਕਰਦੇ ਹਾਂ ਵੀ ਸੁਖਬੀਰ ਬਾਦਲ ਨੇ ਰਾਤ ਨੂੰ ਕੀਤੀ ਥਾਣਿਆਂ 'ਚ ਅਚਨਚੇਤੀ ਚੈਕਿੰਗ। ਜਦੋਂ ਪਿੰਡ ਉਜੜ ਗਿਆ ਤੇ ਹੌਕਾ ਲਾਉਣ ਲੱਗ ਪਏ ਜੀ। ਪਿੰਡ ਲੁੱਟਿਆ ਗਿਆ ਜਦੋਂ, ਉਦੋਂ ਹੌਕਾ ਦੇਣ ਲੱਗ ਪਏ ਜਾਗਦੇ ਰਹੋ, ਜਦੋਂ ਅਗਲੇ ਲੁੱਟ ਕੇ ਰਾਹ ਪੈ ਗਏ। ਹੁਣ ਇੱਕ ਵੇਲੇ ਦੀ ਨਮਾਜ਼ ਹਨੇਰੇ ਦੀਆਂ ਟੱਕਰਾਂ, ਹਨੇਰੇ ਦੇ ਵਿੱਚ ਟੱਕਰਾਂ ਮਾਰਨ ਡਏ ਆ। ਰਾਤ ਨੂੰ ਉੱਠ ਕੇ 12-1 ਵਜੇ ਥਾਣਿਆਂ ਦੀ ਚੈਕਿੰਗ। ਥਾਣਿਆਂ ਦੇ ਵਿੱਚ ਕੀ ਹੈ ਜੀ, ਰਾਤ ਨੂੰ ਕੋਈ ਹੈ ਹੀ ਨਹੀਂ, ਉੱਥੇ 4 ਜਣੇ ਹੋਣਗੇ, 4 ਜਣਿਆਂ ਨੂੰ ਸਲੂਟ ਮਾਰ ਕੇ 3 ਆਏ ਨਹੀਂ ਹੋਣੇ, 2 ਕਹਿਤਾ ਹੋਣਾ ਜੀ ਇੱਥੇ ਗਏ ਉੱਥੇ ਗਏ ਆ, ਉਹ ਗਏ ਗਸ਼ਤ ਤੇ ਗਏ ਆ। ਖੈਰ ਵੈਸੇ ਇਹ ਚੀਜ਼ ਚੰਗੀ ਹੈ ਚੀਜ਼ ਕਿ ਡਰ ਰਹੇ, ਜਿਹੜੇ ਰਾਤ ਨੂੰ ਡਿਊਟੀ ਕਰਦੇ ਆ ਉਹਨਾਂ ਨੂੰ ਡਰ ਭੈ ਤਾਂ ਹੋਵੇ ਵੀ ਕੋਈ ਆ ਸਕਦਾ। ਨਹੀਂ ਤੇ ਆਮ ਥਾਣਿਆਂ ਦੇ ਵਿੱਚ ਉਹ ਘੂਕ ਸੌਂ ਜਾਂਦੇ, ਉਹ ਕਹਿੰਦੇ ਕਿ ਭਾਵੇਂ ਰਫੜ ਕੇ ਇੱਥੇ ਸੌਂ ਜਾਓ, ਇੱਥੇ ਕਿਹਨੇ ਆਉਣਾ, ਇੱਥੇ ਤੇ ਭੂਤ ਵੀ ਨਹੀਂ ਡਰਦੇ ਵੜਦੇ ਪੰਜਾਬ ਦੇ ਥਾਣਿਆਂ 'ਚ, ਕਿ ਕੋਈ ਪ੍ਰਵਾਹ ਨਹੀਂ। ਪਰ ਇਹ ਡਰ ਹੋਣਾ ਚਾਹੀਦਾ ਕਿ ਰਾਤ ਨੂੰ ਕੋਈ ਚੈਕਿੰਗ ਹੋ ਸਕਦੀ ਹੈ, ਚੰਗੀ ਗੱਲ ਆ। ਪਰ ਕੀਤੀ ਕਦੋਂ, ਜਦੋਂ ਵੇਲਾ ਜਿਹੜਾ ਆ ਉਹ ਗੁਜ਼ਰ ਗਿਆ, ਜਦੋਂ ਪਾਣੀ ਉਤਰ ਗਿਆ, ਉਦੋਂ ਖਵਾਜੇ ਨੂੰ ਯਾਦ ਕਰ ਲਿਆ। ਸੋ ਇਹ ਚੀਜ਼ ਆ ਕਿ ਹੁਣ ਜਦੋਂ ਬੀਤੇ ਵੇਲੇ ਤੋਂ ਫਿਰ ਵੀ ਚਲੋ ਚੰਗੀ ਗੱਲ ਹੈ, ਹਾਲੇ ਕੋਈ ਬੀਤਿਆ ਨਹੀਂ ਵੇਲਾ। 25 ਸਾਲ ਦਾ ਇਹਨਾਂ ਦਾ ਦਾਅਵਾ ਕਿ 25 ਸਾਲ ਰਾਜ ਕਰਨਾ, ਤਾਂ ਘੱਟੋ ਘੱਟ ਆ ਕੇ 10ਵੇਂ ਸਾਲ ਦੇ ਵਿੱਚ ਹੀ ਸ਼ੁਰੂ ਕਰ ਲੈਣ ਚੰਗੇ ਕੰਮ, ਤੇ ਦੂਜਾ ਸਮਾਂ ਜੇ ਟੰਗਿਆਂ 'ਚ ਗੁਜ਼ਰ ਜਾਏਗਾ। ਪਰ ਫਾਇਦਾ ਤਾਂ ਆ ਕਿ ਜੇ ਚੈਕਿੰਗ ਕਰਦੇ ਉੱਥੇ ਕੋਈ ਤਰੁੱਟੀ ਪਾਈ ਜਾਂਦੀ ਆ, ਉਹਦੇ ਤੇ ਐਕਸ਼ਨ ਕੀਤਾ ਜਾਵੇ, ਕਾਰਵਾਈ ਕੀਤੀ ਜਾਵੇ। ਇਹ ਨਹੀਂ ਹੈ ਕਿ ਚੈਕਿੰਗ ਕਰਕੇ, ਹੁਣ ਇਹ ਅਚਨਚੇਤੀ ਚੈਕਿੰਗ ਕਹੀ ਜਾਂਦੇ, ਅਚਨਚੇਤੀ ਚੈਕਿੰਗ ਕਾਹਦੀ ਹੈ, ਵੈਂਗਣ ਦੀ ਹੈ ਕਿ ਅਚਨਚੇਤੀ ਚੈਕਿੰਗ ਹੋ ਰਹੀ ਤੇ ਪਿੱਛੇ ਪੀਟੀਸੀ ਵਾਲਾ ਦਾ ਕੈਮਰਾ ਜਾ ਰਿਹਾ। ਇਹ ਕਿਹੜੀ ਅਚਨਚੇਤੀ ਕਿ ਨਾਲ ਗੱਡੀ ਦੇ ਪਿੱਛੇ ਪੀਟੀਸੀ ਵਾਲੇ ਕਵਰੇਜ ਕਰਦੇ ਫਿਰਦੇ ਆ। ਸੋ ਇਹ ਅਚਨਚੇਤੀ ਨਹੀਂ, ਜੇ ਉਹਨਾਂ ਨੂੰ ਪਤਾ ਤੇ ਫਿਰ ਦੂਜਿਆਂ ਨੂੰ ਵੀ ਪਤਾ ਲੱਗ ਗਿਆ ਹੋਏਗਾ, ਕਿਉਂਕਿ ਜੇ ਮੀਡੀਆ ਨੂੰ ਪਤਾ ਲੱਗ ਸਕਦਾ ਤੇ ਮੀਡੀਆ ਤੋਂ ਉਹ 4 ਗੁਣਾ ਅੱਗੇ ਨੇ ਜਿਨ੍ਹਾਂ ਦੀ ਚੈਕਿੰਗ ਕਰਨ ਗਏ। ਔਰ ਜੇ ਚੈਕਿੰਗ ਕਰਕੇ ਕਰਨਾ ਹੀ ਕੁਛ ਨਹੀਂ, ਸਿਰਫ ਖਬਰ ਹੀ ਚਲਾਉਣੀ ਹੈ ਚੈਨਲਾਂ ਤੇ ਅਖਬਾਰਾਂ ਦੇ ਵਿੱਚ, ਤੇ ਉਹੋ ਜਿਹੀ ਚੈਕਿੰਗ ਦਾ ਕੀ ਫਾਇਦਾ। ਇੱਕ ਵਾਰੀ ਐਕਸ਼ਨ ਦੀ ਗੱਲ ਮੈਂ ਤੁਹਾਨੂੰ ਸੁਣਾਉਣਾ। ਪੰਨੀ ਵਾਲਾ ਪਿੰਡ ਆ, ਇੱਥੇ ਇੱਕ ਪਟਵਾਰੀ ਨੂੰ ਮੁਅੱਤਲ ਕਰ ਦਿੱਤਾ। ਲੰਬੀ ਹਲਕੇ ਦਾ ਪਿੰਡ ਹੈ ਪੰਨੀ ਵਾਲਾ। ਪਟਵਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ, ਕਿਸੇ ਦੀ ਸ਼ਿਕਾਇਤ ਤੇ ਰਿਸ਼ਵਤ ਖਾਂਦਾ ਸੀ। ਉਹਨੇ ਬਾਦਲ ਸਾਹਿਬ ਨੇ ਆਖਿਆ ਘਰੇ ਭੱਜਾ, ਮੁਅੱਤਲ ਕੀਤਾ। ਪਟਵਾਰੀ ਜਿਹੜਾ ਨਾਲ ਹੀ ਪਿੰਡ ਪੈਂਦਾ ਉੜਾਂਗਾ, 3 ਕਿਲੋਮੀਟਰ ਤੋਂ। ਪੰਨੀ ਵਾਲੇ ਉਹ ਮੁਅੱਤਲ ਕੀਤਾ ਤੇ ਡਾਂਗਾ ਜਾ ਕੇ ਬਹਾਲ ਕਰ ਦਿੱਤਾ। ਜਥੇਦਾਰ ਰੁੱਸ ਗਿਆ ਸੀ, ਉਹ ਕਹਿੰਦਾ ਬਹਾਲ ਕਰੋ, ਤਾਂ 3 ਕਿਲੋਮੀਟਰ ਤੇ ਜਾਂਦਾ ਫੈਸਲਾ ਬਦਲ ਗਿਆ। ਫਿਰ ਇਹੋ ਜਿਹੇ ਐਕਸ਼ਨ ਜੇ ਹੋਣਗੇ ਤੇ ਫਿਰ ਉਹਨਾਂ ਦਾ ਫਾਇਦਾ ਕੀ ਹੈ। ਜਾਂ ਤੇ ਕੋਈ ਸਖਤੀ ਦੇ ਨਾਲ ਐਕਸ਼ਨ ਲੈ ਜਾਣ, ਜੋ ਡਿਊਟੀ ਤੋਂ ਗੈਰ ਹਾਜ਼ਰ ਆ ਜਾਂ ਜਿਹੜਾ ਕੁਤਾਹੀ ਕਰਦਾ ਡਿਊਟੀ ਦੇ ਵਿੱਚ, ਕਿਸੇ ਨੂੰ ਇੱਕ ਅੱਧੇ ਨੂੰ ਘੱਟੋ ਘੱਟ ਕੋਈ ਸਜ਼ਾ ਦਿੱਤੀ ਜਾਵੇ, ਤਾਂ ਕਿ ਰਾਤ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਕਰਦੇ ਆ, ਰਾਤ ਨੂੰ ਡਿਊਟੀ 'ਚ ਕੁਤਾਹੀਆਂ ਕਰਦੇ, ਉਹਨਾਂ ਨੂੰ ਥੋੜਾ ਸਬਕ ਮਿਲੇ। ਇਹ ਸ਼ੁਰੂਆਤ ਚੰਗੀ ਹੈ, ਇਹ ਪਰ ਪਹਿਲਾਂ ਕਰ ਲੈਣੀ ਚਾਹੀਦੀ ਸੀ ਛੋਟੀ ਸਰਕਾਰ ਨੂੰ। ਜੀ ਤੇ ਜਾਂਦੇ ਪੁੱਛਦੇ ਆ, ਜਾਗਰ ਕੀ ਕਹਿੰਦਾ ਸੀ? ਜਾਗਰ ਦਾ ਜੀ ਤੁਹਾਨੂੰ ਪਤਾ ਉਹਦਾ ਕੋਈ ਹਾਲ ਨਹੀਂ ਹੈ, ਤੇ ਉਹ ਕਿਉਂਕਿ ਉਹਨੇ ਛੱਡਿਆ ਨਸ਼ਾ ਪੱਤਾ, ਤੇ ਉਹ ਜਦੋਂ 3-4 ਦਿਨਾਂ ਬਾਅਦ ਉਹਨੂੰ ਕੋਈ ਫੁਰਦਾ ਫਿਰ ਫੋਨ ਕਰ ਲੈਂਦਾ ਕਿ ਭਾਈ ਕੋਈ ਖਬਰ ਤੇ ਸੁਣਾ ਦੇ, ਕਿਉਂਕਿ ਆਪ ਤੇ ਉਹ ਅਖਬਾਰ ਹੋਰ ਪੜ੍ਹਦਾ ਨਹੀਂ, ਕਹਿੰਦਾ ਸਾਰੇ ਅਖਬਾਰ ਲੀਡਰਾਂ ਨੇ ਖਰੀਦੇ ਹੋਏ, ਮੈਂ ਨਹੀਂ ਪੜ੍ਹਨਾ। ਤੇ ਉਹ ਮੈਨੂੰ ਕਹਿ ਦਿੰਦਾ ਕਿ ਆ ਜਿਹੜਾ ਤੁਸੀਂ ਮੋਬਾਈਲਾਂ ਤੇ ਚੱਲੇ ਹੋ, ਇਹਦੇ 'ਚ ਕੋਈ ਖਬਰ ਸੁਣਾ ਦੇ। ਤੇ ਮੈਂ ਕਿਹਾ ਜੀ ਖਬਰ ਤਾਂ ਕੁਛ ਨਹੀਂ ਹੈਗੀ ਜਾਗਰ ਜੀ, ਆਹੀ ਮੇਨ ਖਬਰ ਹੈ ਅੱਜ ਦੀ, ਕਿ ਅੰਨੀਆਂ ਵਾਲਾ ਜਿਹੜਾ ਉਹ ਨਲਕਾ ਆ, ਉਹ ਰਾਤ ਕੋਈ ਸੰਨੀ ਦਿਓਲ ਆਇਆ ਤੇ ਪੁੱਟ ਕੇ ਲੈ ਗਿਆ ਜੀ। ਉਹ ਕਹਿੰਦਾ ਉਹ ਖੋਤਿਆ ਨਾਂ ਸਿੱਧਾ ਲੈ, ਉਹ ਅੰਨੀਆਂ ਵਾਲਾ ਨਹੀਂ, ਅੰਨਿਆਂ ਵਾਲਾ ਨਲਕਾ। ਬਿਲਕੁਲ ਜੀ, ਇੱਕ ਕਰਾਰੀ ਜੀ ਚੋਟ ਜਿਹੜੀ ਆ ਜਾਗਰ ਇਸ ਦੇ ਉੱਤੇ ਵੀ ਲੈ ਗਿਆ। ਸੋ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।